that the very notion that India and US share values has come to look fanciful. Nonetheless, Markey argued that two countries share interests and the US must treat India as it treats Jordan, Vietnam and any number of other illiberal partners. That is certainly the view that many analysts in Washington increasingly take, that the United States should pursue a transactional security-focused partnership with India bereft of shared values. ਉਹ ਇਹ ਸਮਝਦੇ ਸੀ ਕਿ ਵੀ ਇੰਡੀਆ ਦੇ ਨਾਲ ਰਿਲੇਸ਼ਨਸ਼ਿਪ ਜਿਹੜੀ ਹੈ ਸਾਡੀ ਬਹੁਤ ਡੀਪਰ ਹੋਏਗੀ, ਇੰਡੀਆ ਦੀਆਂ ਫਾਰ ਮੋਰ ਐਡਵਾਂਸ ਸਰਵਿਸਿਜ਼ ਇਕੋਨਮੀ ਐਕਸਪੋਰਟਸ ਨੇ, ਸ਼ੇਅਰਡ ਵੈਲਿਊਜ਼ ਨੇ, ਪੀਪਲ ਐਂਡ ਆਈਡੀਆ ਬਹੁਤ ਵੱਡਾ ਜਿਹੜਾ ਉਹ 2 ਮਿਲੀਅਨ ਇੰਡੀਅਨ ਹਿੰਦੂ ਜਿਹੜਾ ਉਹ ਡਾਇਸਪੋਰਾ ਹੈ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਜੋ ਵੀ ਸਾਹਮਣੇ ਆਇਆ ਇਹਨੇ ਗੱਲ ਬਿਲਕੁਲ ਕਲੀਅਰ ਕਰ ਦਿੱਤੀ ਹੈ ਕਿ ਕੋਈ ਸ਼ੇਅਰਡ ਵੈਲਿਊਜ਼ ਵਗੈਰਾ ਨਹੀਂ ਹੈਗੀਆਂ। NSA Dowell assured Russian counterpart of India's support in multilateral fora leaked US intelligence. New Delhi was working to ensure the Ukraine war didn't come up during a Group 20 meeting chaired by India despite considerable pressure to do so. ਜੀ ਦੋਵਲ ਕਹਿ ਰਹੇ ਕੱਲਾ ਇਹੀ ਨਹੀਂ ਵੀ ਸਾਡੇ ਤੇ ਪ੍ਰੈਸ਼ਰ ਹੈ ਕਿ G20 ਵੇਲੇ ਯੂਕਰੇਨ ਦਾ ਹੈ, ਜਨਰਲ ਅਸੈਂਬਲੀ ਜਾਂ ਸਿਕਿਉਰਿਟੀ ਕੌਂਸਲ ਰੈਜ਼ੋਲੂਸ਼ਨ ਵੀ ਯੂਕਰੇਨ ਦੇ ਉੱਤੇ ਰਸ਼ੀਆ ਨੂੰ ਦੋਸ਼ੀ ਠਹਿਰਾਉਣ ਦਾ, ਅਸੀਂ ਜਿਹੜਾ ਹੈ ਉਸ ਦੇ ਉੱਤੇ ਵੀ ਕੁਛ ਨਹੀਂ ਹੋਣ ਦਿੰਦੇ। ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਾਂਗੇ ਕਿ ਭਾਰਤੀ ਲੀਡਰਾਂ ਵੱਲੋਂ ਅਮਰੀਕਾ ਅਤੇ ਭਾਰਤ ਨੂੰ ਇੱਕੋ ਜਿਹੀਆਂ ਜਮਹੂਰੀ ਕਦਰਾਂ ਕੀਮਤਾਂ ਵਾਲੇ ਦੇਸ਼ ਦੱਸਿਆ ਜਾਂਦਾ ਹੈ, ਪਰ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਭਾਰਤ ਹੁਣ ਆਪਣੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੀਤੀ ਕਰਕੇ ਰੂਸ ਤੇ ਚੀਨ ਵਾਂਗ ਇੱਕ ਰੋਗ ਸਟੇਟ ਬਣ ਗਿਆ ਹੈ ਔਰ ਅਮਰੀਕਾ ਦੀ ਪ੍ਰਮੁੱਖ ਸੰਸਥਾ US ਇੰਸਟੀਚਿਊਟ ਆਫ ਪੀਸ ਦੇ ਸਕਾਲਰ ਡੈਨੀਅਲ ਮਾਰਕੀ ਨੇ ਕਿਹਾ ਹੈ ਕਿ ਦੋਵੇਂ ਮੁਲਕਾਂ ਦੇ ਹਿੱਤ ਜਿਹੜੇ ਨੇ ਉਹ ਸਾਂਝੇ ਹੋ ਸਕਦੇ ਨੇ ਪਰ ਕਦਰਾਂ ਕੀਮਤਾਂ ਨਹੀਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਬਹੁਤ ਵਾਰ ਜਦੋਂ ਅਸੀਂ ਇਸ ਹਿੰਦੂਤਵੀ ਵਿਚਾਰਧਾਰਾ ਜਿਸ ਨੂੰ ਕਦੇ ਬ੍ਰਾਹਮਣਵਾਦ ਕਿਹਾ ਜਾਂਦਾ, ਜਿਹੜਾ ਇਹਦਾ ਅਸਲੀ ਨਾਂ ਵੀ ਬ੍ਰਾਹਮਣਵਾਦ ਹੀ ਹੈ, ਹਿੰਦੂ ਲਫ਼ਜ਼ ਤਾਂ ਬਹੁਤ ਬਾਅਦ ਦੇ ਵਿੱਚ ਹਮਲਾਵਰਾਂ ਰਾਹੀਂ ਸਾਹਮਣੇ ਆਇਆ, ਲੇਕਿਨ ਇਹਨਾਂ ਨੇ ਸਾਵਰਕਰ ਨੇ ਹਿੰਦੂਤਵਾ ਬਣਾ ਦਿੱਤਾ ਤੇ ਅੱਜ ਇਹ ਹਿੰਦੂਤਵਾ ਆਈਡੀਓਲੋਜੀ ਹਿੰਦੂਤਵਾ ਕਹਿੰਦੇ ਨੇ। ਮੁਲਕ ਇੰਡੀਆ ਨਹੀਂ ਰਹਿਣ ਦੇਣਾ ਚਾਹੁੰਦੇ, ਮੁਲਕ ਭਾਰਤ ਨਾਲ ਜੋੜਨਾ ਚਾਹੁੰਦੇ ਨੇ। ਉੱਥੇ ਇਹਨਾਂ ਨੂੰ ਹਿੰਦੁਸਤਾਨ ਲਫ਼ਜ਼ ਦੇ ਨਾਲ ਵੀ ਜਿਹੜੀ ਹੈ ਉਹ ਟਰਬਲ ਹੁੰਦੀ ਹੈ। ਪਰ ਇਹ ਗੱਲ ਪਿਛਲੇ ਸਾਰੇ ਹੀ ਸਾਲਾਂ ਤੋਂ, ਜਿੰਨੇ ਇੱਕ ਦਹਾਕਿਆਂ ਤੋਂ ਅਸੀਂ ਸੁਣਦੇ ਆਏ ਕਿ ਬਾਹਰਲੇ ਮੁਲਕਾਂ 'ਚ ਆ ਕੇ ਉਹ ਇੰਦਰਾ ਗਾਂਧੀ ਤੋਂ ਲੈ ਕੇ ਨਰਿੰਦਰ ਮੋਦੀ ਤੱਕ ਇਹਨਾਂ ਦਾ ਇੱਕ ਹੀ ਮੰਤਰ ਰਿਹਾ ਕਿ ਜੀ ਜਿਹੜਾ ਜਦੋਂ ਅਮਰੀਕਾ ਨਾਲ ਖਾਸ ਤੌਰ 'ਤੇ ਕਿ ਜੀ ਅਮਰੀਕਾ ਬੜੀ ਗ੍ਰੇਟ ਡੈਮੋਕਰੇਸੀ ਹੈ ਜਾਂ ਓਲਡੈਸਟ ਡੈਮੋਕਰੇਸੀ ਹੈ ਕਿਹਾ ਜਾਂਦਾ, ਅਤੇ ਭਾਰਤ ਸਭ ਤੋਂ ਵੱਡੀ ਡੈਮੋਕਰੇਸੀ ਹੈ, ਲਾਰਜੈਸਟ ਡੈਮੋਕਰੇਸੀ। ਕਿ ਵੀ ਭਾਰਤ ਦੇ ਵਿੱਚ ਦੇਖੋ ਅਸੀਂ ਕਿੰਨੀਆਂ ਵੋਟਾਂ ਪਾਉਂਦੇ ਹਾਂ, ਕਿੰਨੇ ਚਰਨਾਂ ਦੇ ਵਿੱਚ ਵੋਟਾਂ ਹੁੰਦੀਆਂ। ਔਰ ਦੂਸਰਾ ਹਾਲਾਂ ਜਿਹੜੀ ਹੈ ਇਹਦੇ ਲਈ ਇੱਕ ਲਫ਼ਜ਼ ਹੁਣ ਇੰਟਰਨੈਸ਼ਨਲ ਜਿਹੜੇ ਐਕਟਿਵਿਸਟ ਨੇ ਹਿਊਮਨ ਰਾਈਟਸ ਦੇ, ਉਹਨਾਂ ਨੇ ਇਲੈਕਟਰਲ ਆਟੋਕ੍ਰੇਸੀ ਕਿ ਚੁਣੇ ਹੋਏ ਨੁਮਾਇੰਦੇ ਪਰ ਆਟੋਕ੍ਰੇਸੀ, ਤਾਨਾਸ਼ਾਹੀ। ਔਰ ਉਹ ਅਸੀਂ ਦੇਖ ਰਹੇ ਹਾਂ ਵੀ ਆ ਜੋ ਕੁਛ ਭਾਰਤ ਦੀ ਪਾਰਲੀਮੈਂਟ ਦੇ ਵਿੱਚ 13 ਦਸੰਬਰ ਨੂੰ ਹੋਇਆ, ਜਦੋਂ ਕਿ ਇੱਕ ਪਾਸੇ ਤਾਂ ਇਹ 9/11 ਆਪਣਾ ਜਿਹਨੂੰ ਕਹਿੰਦੇ ਸੀ ਇੰਡੀਆਜ਼ 9/11, ਉਹਦੇ ਜਿਹੜੇ ਨੇ ਉਹ 21-22 ਸਾਲ ਮਨਾ ਰਹੇ ਸੀ ਯਾਦ, ਅਤੇ ਅੰਦਰ ਨੌਜਵਾਨਾਂ ਨੇ ਪ੍ਰੋਟੈਸਟ ਕੀਤਾ। 2 ਨੌਜਵਾਨ ਅੰਦਰ ਰਹੇ, 2 ਬਾਹਰ ਔਰ 2 ਦੇ ਕੋਲ ਠਹਿਰੇ। ਉਹਨਾਂ ਦੇ ਉੱਤੇ ਜਿਹੜਾ ਉਹ ਯੂਆਪਾ ਵੀ ਲਾਤਾ। ਹਾਲਾਂਕਿ ਅੱਜ ਹੀ ਦਾ ਹਿੰਦੂ ਮੈਡਰਾਸ ਦੇ ਐਡੀਟੋਰੀਅਲ ਨੇ ਕਿਹਾ ਵੀ ਇਹ ਤਾਂ ਅਨਐਮਪਲੋਇਮੈਂਟ ਦੇ ਅਗੇਂਸਟ ਹੈ। ਔਰ ਹਾਲਾਂ ਜੇ ਤੁਸੀਂ ਇਹਨਾਂ ਦਾ ਇਹ ਦੇਖੋ, ਠੀਕ ਕਿਹਾ ਇੱਕ ਮੁਸਲਮਾਨ ਜਰਨਲਿਸਟ ਨੇ, ਉਹਨੇ ਕਿਹਾ ਇਮੈਜਿਨ ਕਰੋ ਕਿ ਅੰਦਰ ਹਮਲਾ ਕਰਨ ਵਾਲਿਆਂ 'ਚ ਕੋਈ ਮੁਸਲਮਾਨ ਹੁੰਦਾ। ਅਤੇ ਮੈਂ ਕਿਸੇ ਹੋਰ ਗੁਫ਼ਤਗੂ 'ਚ ਕਿਹਾ, ਮੈਂ ਕਿਹਾ ਇਮੈਜਿਨ ਕਰੋ ਅੰਦਰ ਹਮਲਾ ਕਰਨ ਵਾਲਿਆਂ 'ਚ ਕੋਈ ਸਿੱਖ ਹੁੰਦਾ। ਦਿੱਲੀ ਤੋਂ ਲੈ ਕੇ ਤ੍ਰਿਵੇਂਦਰਮ ਤੱਕ ਇਹਨਾਂ ਨੇ ਖੂਨ ਬਹਾ ਦੇਣਾ ਸੀ। ਔਰ ਹੁਣ ਉਹ 6 ਦੇ 6 ਜਿਹੜੇ ਨੇ ਉਹ ਹਿੰਦੂ ਨੇ। ਉਹਨਾਂ ਨੂੰ ਜਿਹੜੇ 2 ਅੰਦਰ ਵੜੇ, ਉਹਨਾਂ ਨੂੰ ਪਾਸ ਵੀ BJP ਦੇ MP ਨੇ ਦਿੱਤਾ ਕਰਨਾਟਕਾ ਤੋਂ। ਅਤੇ ਜੇ ਹੁਣ ਕਾਂਗਰਸ ਜਾਂ ਵਿਰੋਧੀ ਧਿਰਾਂ ਦੇ
MP ਰਾਜ ਸਭਾ ਔਰ ਲੋਕ ਸਭਾ ਦੇ ਵਿੱਚ ਖਲੋ ਕੇ ਇਹ ਕਹਿੰਦੇ ਨੇ ਕਿ ਭਾਈ ਇਹ ਜਿਹੜੀ ਨਵੀਂ ਪਾਰਲੀਮੈਂਟ ਦੀ ਬਿਲਡਿੰਗ ਹੈ, ਇੰਨੀ ਪੂਜਾ ਪਾਜਾ ਕੀਤੀ, ਵੀ ਕਿੱਥੇ ਉੱਡ ਗਿਆ, ਹਨੂੰਮਾਨ ਕਿੱਥੇ ਚਲੇ ਗਏ, ਬਾਕੀ ਕਿੱਥੇ ਚਲੇ ਗਏ। ਪਰ ਉਹਨਾਂ ਦਾ ਇਹ ਕਹਿਣਾ ਵੀ ਘੱਟੋ ਘੱਟ ਅਮਿਤ ਸ਼ਾਹ ਆ ਕੇ ਬਿਆਨ ਤਾਂ ਦੇ ਸਿਕਿਉਰਿਟੀ ਵਿੱਚ। ਔਰ 90 ਤੋਂ ਜ਼ਿਆਦਾ ਜਿਹੜੇ ਉਹਨਾਂ ਦੇ ਪਾਰਲੀਮੈਂਟੇਰੀਅਨ ਨੇ ਰਾਜ ਸਭਾ, ਉਹਨਾਂ ਨੂੰ ਸਸਪੈਂਡ ਕਰਤਾ। ਇਹ ਪਹਿਲੀ ਵਾਰ ਹੋਇਆ ਕਿ ਵੀ ਤੁਸੀਂ ਨਾ ਤਾਂ ਖੁਦ ਪਹਿਲਾਂ ਤੁਸੀਂ ਸਿਕਿਉਰ ਨਹੀਂ ਕਰ ਸਕੇ, ਤੁਹਾਡੀ ਫੇਲਿਅਰ ਹੈ। ਤੁਹਾਡਾ ਮਿਨਿਸਟਰ ਜਿਹੜਾ ਹੋਮ ਮਿਨਿਸਟਰ ਹੈ ਉਹ ਬਿਆਨ ਦੇਣ ਨੂੰ ਤਿਆਰ ਨਹੀਂ, ਆਉਣ ਨੂੰ ਹੀ ਤਿਆਰ ਨਹੀਂ ਹੈ ਪਾਰਲੀਮੈਂਟ। ਤੇ ਜੇ ਕੋਈ ਮੰਗ ਕਰਦਾ ਤਾਂ ਉਹਨੂੰ ਤੁਸੀਂ ਜਿਹੜਾ ਉਹ ਬਾਹਰ ਕੱਢ ਰਹੇ ਹੋ ਕਿ ਭਾਈ ਸਸਪੈਂਡ ਕਰਤਾ। ਇਸ ਕਿਸਮ ਦੀ ਡੈਮੋਕ੍ਰੇਸੀ। ਪਰ ਇੱਥੇ ਆ ਕੇ ਹਮੇਸ਼ਾ ਇਹਨਾਂ ਦਾ ਇਹੀ ਮੰਤਰ ਹੁੰਦਾ ਸੀ ਕਿ ਜੀ ਤੁਸੀਂ ਓਲਡਰ ਡੈਮੋਕ੍ਰੇਸੀ, ਅਸੀਂ ਲਾਰਜੈਸਟ ਡੈਮੋਕ੍ਰੇਸੀ ਹੈ। ਮੋਦੀ ਇੱਕ ਸਟੈਪ ਅੱਗੇ ਗਿਆ, G20 ਤੱਕ ਪਹੁੰਚਦੇ ਆ, ਵੀ ਆਰ ਦਾ ਮਦਰ ਆਫ ਆਲ ਡੈਮੋਕ੍ਰੇਸੀਜ਼, ਕਿ ਅਸੀਂ ਸਭ ਦੀ ਮਾਂ ਹੈ, ਵੀ ਸਾਡੀ ਜੰਮੀ ਸੀ ਡੈਮੋਕ੍ਰੇਸੀ, ਬਾਕੀ ਤੁਸੀਂ ਜਿਹੜੇ ਹੋ ਤੁਸੀਂ ਤਾਂ ਨਾਤੀਆਂ ਪੋਤੀਆਂ ਹੋ, ਅਗਲੀਆਂ ਜਨਰੇਸ਼ਨਾਂ, ਦਾਦੀ ਮਾਂ ਜਿਹੜੀ ਆ ਉਹ ਭਾਰਤ ਹੀ ਹੈ। ਚਲੋ ਇਹ ਵੀ ਹੋ ਜਾਏ। ਜਦੋਂ ਅਮਰੀਕਾ ਨੇ ਆਪਣਾ ਟਿਲਟ ਥੋੜ੍ਹਾ ਜਿਹਾ ਸਟ੍ਰੈਟੇਜਿਕ ਪਾਰਟਨਰਸ਼ਿਪ ਦੇ ਥੱਲੇ ਜਾਂ ਚਾਈਨਾ ਨੂੰ ਘੇਰਨ ਦੇ ਲਈ ਜਾਂ ਇੰਡੋ ਪੈਸੀਫਿਕ ਨਵੀਂ ਨੀਤੀ ਜਾਂ ਕੁਆਡ ਜਾਂ ਦੂਜਾ ਇਹ ਸਾਰਾ ਜੋ ਵੀ ਕੁਆਡ ਕਬਾੜ ਇਹ ਸਾਰਾ ਜਦੋਂ ਉਹਨਾਂ ਨੇ ਸ਼ੁਰੂ ਕਰਨ ਦੀ ਲਾਈਨ ਰੱਖੀ, ਉਦੋਂ ਇਹਨਾਂ ਨੂੰ ਵੀ ਇੱਕ ਟਰਮ ਕਿਸੇ ਨੇ ਦੱਸਤੀ, ਲਿਖਦੇ ਤਾਂ ਹੋਰ ਹੀ ਹੁੰਦੇ ਨੇ ਸਕ੍ਰਿਪਟ ਰਾਈਟਰ, ਸ਼ੇਅਰਡ ਵੈਲਿਊਜ਼, ਕਿ ਅਮਰੀਕਾ ਐਂਡ ਇੰਡੀਆ ਹੈਜ਼ ਸ਼ੇਅਰਡ ਵੈਲਿਊਜ਼। ਹੁਣ ਸ਼ੇਅਰਡ ਵੈਲਿਊਜ਼ ਕਿਸ ਲਈ ਸੀਗੀਆਂ? ਚੀਨ ਨੂੰ ਘੇਰਨਾ ਸੀ। ਚੀਨ ਕਮਿਊਨਿਜ਼ਮ ਹੈ, ਰਸ਼ੀਆ ਆਪਣੇ ਕਿਸਮ ਦਾ ਆਟੋਕਰੇਟ ਹੈ, ਭਾਵੇਂ ਉਹ ਕਮਿਊਨਿਸਟ ਲੇਬਲ ਤਾਂ ਉਹਨਾਂ ਨੇ ਲਾ ਦਿੱਤਾ ਹੈ, ਪਰ ਉਹ ਹੋਰ ਹੀ ਕਿਸਮ ਹੈ ਉਹਨਾਂ ਦੀ, ਉਹ ਖਤਰਨਾਕ ਕਮਿਊਨਿਜ਼ਮ ਤੋਂ ਵੀ। ਤੇ ਇਹਨਾਂ ਨੇ ਇਹ ਕਿਹਾ ਜੀ ਦੇਖੋ ਹੁਣ ਜੇ ਅਸੀਂ ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਔਰ ਜਾਪਾਨ ਇਹਨਾਂ ਨੂੰ ਇੱਕ ਥਾਂ ਤੇ ਲਿਆਉਣਾ, ਕੁਆਡ ਕਰਨਾ, ਫਿਰ ਕੁਛ ਤਾਂ ਹੋਏ ਕਿ ਜੀ ਇਹ ਨਾ ਲੱਗੇ ਕਿ ਜੀ ਇਹ ਤਾਂ ਚੀਨ ਨੂੰ ਘੇਰਨ ਲਈ ਚਾਈਨਾ ਦੀ ਨੈਟੋ ਹੈ, ਜਿਵੇਂ ਰਸ਼ੀਆ ਨੇ ਕਿਹਾ। ਉਹਨੇ ਕਿਹਾ ਜੀ ਵੀ ਹੈਵ ਸ਼ੇਅਰਡ ਵੈਲਿਊ, ਸਾਡੀਆਂ ਕਦਰਾਂ ਕੀਮਤਾਂ ਇੱਕੋ ਹੀ ਨੇ। ਹੁਣ ਉਹ ਅਜੇ ਤਾਂ ਕੁਆਡ ਨੂੰ ਬਣਿਆ ਕੁਝ ਸਾਲ ਹੀ ਬੀਤੇ ਨੇ, ਫੂਕ ਫਾਕ ਤਾਂ ਉਹਦੀ ਵੈਸੇ ਹੀ ਨਿਕਲ ਗਈ ਸੀ ਜਦੋਂ ਆਕਸ ਬਣਾ ਲਿਆ ਅਮਰੀਕਾ, UK ਔਰ ਆਸਟ੍ਰੇਲੀਆ ਨੇ। ਲੇਕਿਨ ਹੁਣ ਜਦੋਂ ਕਿ ਇੰਡੀਆ, ਜਿਹਨੂੰ ਇਹ ਕਹਿੰਦੇ ਨੇ ਕਿ ਵੀ ਰੰਗੇ ਹੱਥੀਂ ਗ੍ਰਿਫਤਾਰ, ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਕਾਬੂ ਆਇਆ ਹੋਇਆ, ਹੁਣ ਅਮਰੀਕਨ ਸਕਾਲਰਸ ਨੇ ਹੀ ਇਹ ਸਵਾਲ ਵੀ ਖੜਾ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਵੀ ਡੋਂਟ ਸੇ ਦਿਸ ਕਿ ਵੀ ਹੈਵ ਸ਼ੇਅਰਡ ਵੈਲਿਊਜ਼। ਡੈਮੋਕ੍ਰੇਸੀਜ਼ ਜਿਹੜੀਆਂ ਨੇ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਨਹੀਂ ਕਰਦੀਆਂ, ਉਹ ਕਿਲਿੰਗ ਨਹੀਂ ਕਰਦੀਆਂ, ਉਹ ਉਸ ਕਿਸਮ ਦੇ ਕਾਲੇ ਕਾਨੂੰਨ ਨਹੀਂ ਬਣਾਉਂਦੀਆਂ, ਉਹ ਘੱਟ ਗਿਣਤੀਆਂ ਦੇ ਜੈਨੋਸਾਈਡ ਨਹੀਂ ਕਰਦੀਆਂ। ਸੋ ਤੁਸੀਂ ਇਹ ਤਾਂ ਕਹਿ ਸਕਦੇ ਹੋ ਕਿ ਵੀ ਹੈਵ ਸ਼ੇਅਰਡ ਇੰਟਰਸਟਸ, ਕਿ ਜੇ ਇੰਟਰਸਟ ਸ਼ੇਅਰ ਰਹੇ ਹੋ। ਹੁਣ ਜੇ ਵਿਤਨਾਮ ਨਾਲ ਵੀ ਇੰਡੀਆ ਜਿਹੜਾ ਅਮਰੀਕਾ ਡੀਲ ਕਰਦਾ ਹੈ, ਵਿਤਨਾਮ ਜਿਹੜੀ ਹੈ ਉਹ ਸ਼ੇਅਰਡ ਵੈਲਿਊਜ਼ ਤਾਂ ਨਹੀਂ ਉੱਥੇ ਕਹਿੰਦੇ, ਸ਼ੇਅਰਡ ਇੰਟਰਸਟ ਕਹਿੰਦੇ ਨੇ। ਇਸੇ ਤਰ੍ਹਾਂ ਸਾਊਥ ਕੋਰੀਆ ਦੇ ਨਾਲ ਵੀ ਹੈ, ਬਾਕੀਆਂ ਦੇ ਨਾਲ ਵੀ, ਜੇ ਮਿਡਲ ਈਸਟ ਦੇ ਸ਼ੇਖਡਮਸ ਦੇ ਨਾਲ ਵੀ ਡੀਲ ਕਰਦੇ ਨੇ। ਪਰ ਇੱਕ ਚੰਗੀ ਗੱਲ ਹੈ, ਔਰ ਇਹ ਗੱਲ ਮੈਂ ਜਿਹੜਾ ਬੜੇ ਪੋਪੂਲਰ US ਇੰਸਟੀਚਿਊਟ ਆਫ ਪੀਸ, ਬੜੀ ਕ੍ਰੈਡੀਬਲ ਜਿਹੜੀ ਹੈ ਥਿੰਕ ਟੈਂਕ ਹੈ, ਇੰਸਟੀਚਿਊਟ ਹੈ, ਉਸ ਦੇ ਇੱਕ ਬੜੇ ਲਰਨਡ ਪ੍ਰੋਫੈਸਰ ਨੇ ਮਿਸਟਰ ਡੈਨੀਅਲ ਮਾਰਕੀ, ਇਹ ਉਹਨਾਂ ਦੀ ਸਟੇਟਮੈਂਟ, ਉਹਨਾਂ ਨੇ ਬਲੰਟਲੀ ਇਹ ਕਿਹਾ that the very notion that India and US share values has come to look fanciful, ਕਿ ਜਿਵੇਂ ਉਹ ਫੈਂਸੀ ਡਰੈਸ ਹੁੰਦਾ ਨਾ, ਵੀ ਇਹ ਸਟੇਟਮੈਂਟ ਹੀ ਐਵੇਂ ਜਿਹੜੀ ਹੈ ਉਹ ਅਦਭੁਤ ਜਿਹੀ ਲੱਗਦੀ ਹੈ। ਕਿ ਮਤਲਬ ਇਹ ਹੈ ਵੀ ਇਹਦੇ 'ਚ ਕੋਈ ਆਧਾਰ ਨਹੀਂ ਹੈ, ਕਿਉਂਕਿ nonetheless Markey argued that two countries share interests and the US must treat India as it treats Jordan, Vietnam and any number of other illiberal partners. ਇੱਕ ਪਾਸੇ ਲਿਬਰਲ ਡੈਮੋਕ੍ਰੇਸੀਜ਼ ਤਾਂ ਲਿਬਰਲ ਹੁੰਦੀਆਂ, ਇੱਕੋ ਇਲਿਬਰਲ ਨੇ। ਹੁਣ ਜਾਰਡਨ ਦੇ ਵਿੱਚ ਕਿਹੜੀ ਡੈਮੋਕ੍ਰੇਸੀ ਹੈ? ਲੇਕਿਨ ਉਹਨਾਂ ਨੇ ਕਿਹਾ ਵੀ ਠੀਕ ਹੈ, ਜਿਵੇਂ ਤੁਸੀਂ ਜਾਰਡਨ, ਵਿਤਨਾਮ ਨੂੰ ਡੀਲ ਕਰਦੇ ਹੋ, ਇਵੇਂ ਇੰਡੀਆ ਨੂੰ ਡੀਲ ਕਰੋ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜੀ ਹੈ ਦੈਟ ਇਜ਼ ਸਰਟਨਲੀ ਦਾ ਵਿਊ ਦੈਟ ਮੈਨੀ ਐਨਾਲਿਸਟ ਇਨ ਵਾਸ਼ਿੰਗਟਨ ਇਨਕਰੀਜ਼ਿੰਗਲੀ ਟੇਕ that United States should pursue a transactional security-focused partnership with India bereft of shared values. ਕਿ shared values ਦੀ ਗੱਲ ਨਾ ਕਰੋ, ਇਹ ਕੋਈ ਵੈਲਿਊ ਸ਼ੇਅਰ ਨਹੀਂ ਨੇ, ਤੁਸੀਂ ਇਹਨੂੰ ਟ੍ਰਾਂਜੈਕਸ਼ਨਲ ਸਿਕਿਉਰਿਟੀ ਫੋਕਸ ਪਾਰਟ ਕਿ ਜੀ ਠੀਕ ਹੈ, ਸਿਕਿਉਰਿਟੀ ਅਲਾਇੰਸ ਹੈਗਾ। ਇਹ ਬੜੀ ਇੰਪੋਰਟੈਂਟ ਗੱਲ ਹੈ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਨੇ ਹੁਣ ਤੱਕ ਜਿਹੜੇ ਬਹੁਤ ਸਾਰੇ ਸੀ ਉਹ ਇਹ ਸਮਝਦੇ ਸੀ ਕਿ ਵੀ ਇੰਡੀਆ ਦੇ ਨਾਲ ਰਿਲੇਸ਼ਨਸ਼ਿਪ ਜਿਹੜੀ ਹੈ ਸਾਡੀ ਬਹੁਤ ਡੀਪਰ ਹੋਏਗੀ,
ਇੰਡੀਆ ਦੀਆਂ ਫਾਰ ਮੋਰ ਐਡਵਾਂਸ ਸਰਵਿਸਿਜ਼ ਇਕੋਨਮੀ ਐਕਸਪੋਰਟਸ ਨੇ, ਸ਼ੇਅਰਡ ਵੈਲਿਊਜ਼ ਨੇ, ਪੀਪਲ ਐਂਡ ਆਈਡੀਆ ਬਹੁਤ ਵੱਡਾ ਜਿਹੜਾ ਉਹ 2 ਮਿਲੀਅਨ ਇੰਡੀਅਨ ਹਿੰਦੂ ਜਿਹੜਾ ਉਹ ਡਾਇਸਪੋਰਾ ਹੈ। ਔਰ ਇਹ ਜਿਹੜਾ ਸਾਰਾ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਜੋ ਵੀ ਸਾਹਮਣੇ ਆਇਆ ਇਹਨੇ ਗੱਲ ਬਿਲਕੁਲ ਕਲੀਅਰ ਕਰ ਦਿੱਤੀ ਹੈ ਕਿ ਕੋਈ ਸ਼ੇਅਰਡ ਵੈਲਿਊਜ਼ ਵਗੈਰਾ ਨਹੀਂ ਹੈਗੀਆਂ। ਰਾਦਰ ਕੰਟਰਰੀ ਟੂ ਦੈਟ ਇੰਡੀਆ ਟਰਾਂਸਨੈਸ਼ਨਲ ਡਿਪਰੈਸ਼ਨ ਨਾਲ ਇੱਕ ਰੌਕ ਸਟੇਟ ਵਾਂਗ ਹੈ। ਔਰ ਇਹ ਜਿਹੜੀ ਹੈ ਔਰ ਇਸ ਦੇ ਵਿੱਚ ਵੀ ਉਹਨਾਂ ਨੇ ਇਹ ਕਿਹਾ ਵੀ ਜਿਸ ਅੰਦਾਜ਼ ਦੇ ਵਿੱਚ ਇੰਡੀਆ ਵਰਕ ਕਰ ਰਿਹਾ ਰਾਦਰ ਉਹ ਆਪਣੀ ਡਰਟੀ ਜਿਹੜੀ ਲਾਂਡਰੀ ਹੈ ਉਹ ਲਿਆ ਕੇ ਅਮਰੀਕਾ ਦੇ ਵਿੱਚ ਧੋ ਰਹੇ ਨੇ, ਇੱਥੇ ਕਮਿਊਨਲ ਟੈਂਸ਼ਨ ਪੈਦਾ ਕਰਨਗੇ। ਔਰ ਇਸ ਸਾਰੇ ਦੇ ਚੱਲਦਿਆਂ ਇੱਕ ਜਿਹੜੀ ਹੋਰ ਲੀਕਡ ਡਾਕੂਮੈਂਟੇਸ਼ਨ ਦਾ ਹਿੱਸਾ ਬਣਿਆ NSA ਡੋਵਲ ਐਸ਼ੋਰਡ ਰਸ਼ੀਅਨ ਕਾਊਂਟਰਪਾਰਟ of India's support in multilateral fora leaked US intelligence। ਹੁਣ ਅਮਰੀਕਨ ਜਿਹੜੇ ਨੇ ਜਦੋਂ ਕਿਸੇ ਦੀ ਧੌਣ ਫੜ ਲੈਣ ਫਿਰ ਛੱਡਦੇ ਨਹੀਂ, ਇੱਕ ਤੋਂ ਬਾਅਦ ਇੱਕ 29 ਨਵੰਬਰ ਤੋਂ ਹੁਣ ਤੱਕ ਤਾਂ ਉਹਨਾਂ ਨੇ ਸਾਰੇ ਘੁਮਾਏ ਹੀ ਨੇ। FBI ਚੀਫ, ਨੈਸ਼ਨਲ ਸਿਕਿਉਰਿਟੀ, CIA ਚੀਫ, ਐਂਟਨੀ ਬਲਿੰਕਨ ਔਰ ਸਾਰੇ ਨਾਲ ਦੀ ਨਾਲ US ਸਰਫ ਔਰ ਦੂਸਰਿਆਂ ਦੀ ਰਿਪੋਰਟ, ਪਰ ਨਾਲ ਦੀ ਨਾਲ ਉਹਨਾਂ ਨੇ US ਇੰਟੈਲੀਜੈਂਸ ਦੀ ਜਿਹੜੀ ਹੈ ਉਹ ਲੀਕ ਕੀਤੀ ਹੈ ਕਿ ਵੀ ਜਦੋਂ G20 ਹੋ ਰਿਹਾ ਸੀ ਇੱਕ ਪਾਸੇ ਤਾਂ ਅਮਰੀਕਾ ਜਿਹਨੇ ਆਪਣਾ ਸਭ ਕੁਝ ਸਟੇਕ 'ਤੇ ਲਾਇਆ ਆਲਮੋਸਟ 2 ਸਾਲ ਦੀ ਇਹ ਯੂਕਰੇਨ ਦੇ ਨਾਲ ਜਿਹੜੀ ਟੱਕਰ ਹੈ ਉਹਦੇ 'ਚ ਕਿੰਨੀ ਬਿਲੀਅਨ ਡਾਲਰ ਦੀ ਅਮਰੀਕਾ ਔਰ ਪ੍ਰੈਸਟੀਜ ਜੁੜੀ ਹੋਈ ਹੈ। ਪਰ ਦੂਜੇ ਪਾਸੇ ਇੰਡੀਆ ਦਾ ਅਜੀਤ ਡੋਵਲ ਆਪਣੇ ਕਾਊਂਟਰ ਪਾਰਟ ਨੂੰ ਪੁਤਿਨ ਰਸ਼ੀਆ ਉਹਨਾਂ ਨੂੰ ਸ਼ੋਰ ਕਰ ਰਿਹਾ ਸੀ ਫਿਕਰ ਨਾ ਕਰੋ G20 ਦੀ ਜਿਹੜੀ ਜੁਆਇੰਟ ਸਟੇਟਮੈਂਟ ਹੈ ਜਾਂ ਦੂਜੇ ਉਹਦੇ 'ਚ ਅਸੀਂ ਯੂਕਰੇਨ ਦਾ ਨਾਂ ਨਹੀਂ ਆਉਣ ਦਿੰਦੇ ਜਿਵੇਂ ਬਾਲੀ ਇੰਡੋਨੇਸ਼ੀਆ ਵੇਲੇ ਆਇਆ ਸੀ। ਔਰ ਇਹ ਡੋਵਲ ਐਜ਼ ਪਰ ਦਾ ਲੀਕ ਡਾਕੂਮੈਂਟਸ ਆਲਸੋ ਟੋਲਡ ਪੈਟਰੂਸ਼ੇਵ, ਹੁਣ ਪੈਟਰੂਸ਼ੇਵ ਜਿਹੜਾ ਹੈ ਉਹ ਇਵੇਂ ਹੀ ਹੈ ਪੁਤਿਨ ਲਈ ਜਿਵੇਂ ਅਜੀਤ ਡੋਵਲ ਮੋਦੀ ਲਈ ਹੈ ਜਾਂ ਅਮਿਤ ਸ਼ਾਹ ਲਈ ਹੈ, ਇੰਨਾ ਉਹਦਾ ਕੌਨਫੀਡੈਂਟ ਹੈ। ਤੇ ਉਹ ਡਾਕੂਮੈਂਟ 'ਚ ਉਹਨੂੰ ਕਹਿ ਰਿਹਾ ਕਿ ਨਿਊ ਦਿੱਲੀ ਵਾਜ਼ ਵਰਕਿੰਗ ਟੂ ਐਨਸ਼ੋਰ the Ukraine war didn't come up during a Group 20 meeting chaired by India despite considerable pressure to do so। ਕਹਿੰਦਾ ਦੇਖੋ ਸਾਡੇ ਤੇ ਪ੍ਰੈਸ਼ਰ ਤਾਂ ਬਹੁਤ ਆ ਰਿਹਾ ਹੈ ਅਮਰੀਕਾ ਦਾ, ਪਰ ਫਿਕਰ ਨਾ ਕਰੋ ਅਸੀਂ ਨਹੀਂ ਆਉਣ ਦਿੰਦੇ ਯੂਕਰੇਨ ਦਾ ਨਾ। ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਲ assured Russian counterpart Nikolai Patrushev of India's support for Russia in multilateral venues during a meeting at Moscow on February 22 this year, leaked classified US intelligence assessment show according to Washington Post report। ਅੱਜ ਕੱਲ੍ਹ ਵਾਸ਼ਿੰਗਟਨ ਪੋਸਟ ਵੀ ਇਹਨਾਂ ਦੇ ਸਾਰੇ ਪੋਤੜੇ ਫੋਰਨ ਤੇ ਲੱਗਾ ਹੋਇਆ। ਹੁਣ ਇਹ 22 ਫਰਵਰੀ ਦੀ ਰਿਪੋਰਟ ਲੀਕ ਜਿਹੜੀ ਹੈ ਕਿ ਵੀ 22 ਫਰਵਰੀ ਨੂੰ ਮੀਟਿੰਗ ਹੁੰਦੀ ਹੈ ਉਹਦੇ ਰਸ਼ੀਅਨ ਪੁਤਿਨ ਦੇ ਕੌਨਫੀਡੈਂਟ ਦੀ ਮਿਸਟਰ ਪੈਟਰੂਸ਼ੇਵ ਦੀ ਔਰ ਅਜੀਤ ਡੋਵਲ ਦੀ, ਉਹਨੂੰ ਕਹਿ ਰਿਹਾ ਕਿ ਵੀ ਫਿਕਰ ਨਾ ਕਰੋ ਪ੍ਰੈਸ਼ਰ ਬਹੁਤ ਹੈ ਪਰ ਅਸੀਂ ਨਾਂ ਨਹੀਂ ਆਣ ਦਿੰਦੇ। ਡੋਵਲ ਐਜ਼ ਪਰ ਦਾ ਲੀਕਡ ਡਾਕੂਮੈਂਟਸ ਆਲਸੋ ਟੋਲਡ ਪੈਟਰੂਸ਼ੇਵ that New Delhi was working to ensure the Ukraine war didn't come up during Group of 20 meeting chaired by India despite considerable pressure to do so. He also cited India's resistance to pressure to support the Western-backed UN resolution over Ukraine, saying India would not deviate from principled position it had taken in the past। ਜੀ ਦੋਵਲ ਕਹਿ ਰਹੇ ਕੱਲਾ ਇਹੀ ਨਹੀਂ ਵੀ ਸਾਡੇ ਤੇ ਪ੍ਰੈਸ਼ਰ ਹੈ ਕਿ G20 ਵੇਲੇ ਯੂਕਰੇਨ ਦਾ ਹੈ, ਜਨਰਲ ਅਸੈਂਬਲੀ ਜਾਂ ਸਿਕਿਉਰਿਟੀ ਕੌਂਸਲ ਰੈਜ਼ੋਲੂਸ਼ਨ ਵੀ ਯੂਕਰੇਨ ਦੇ ਉੱਤੇ ਰਸ਼ੀਆ ਨੂੰ ਦੋਸ਼ੀ ਠਹਿਰਾਉਣ ਦਾ ਅਸੀਂ ਜਿਹੜਾ ਹੈ ਉਸ ਦੇ ਉੱਤੇ ਵੀ ਕੁਛ ਨਹੀਂ ਹੋਣ ਦਿੰਦੇ। The documents were among a trove of US intelligence secrets leaked online through the Discord messaging platform. Several sensitive files were released by a 21-year-old IT specialist of the US Air National Guard, revealing US concern over Ukraine's military capacity against Russian। 21 ਸਾਲਾਂ ਦਾ ਕੋਈ ਮੁੰਡਾ ਹੈ IT ਦਾ, ਉਹਨੇ ਇਹ ਸੀਕ੍ਰੇਟ ਡਾਕੂਮੈਂਟ ਅਮਰੀਕਨ ਇੰਟੈਲੀਜੈਂਸ ਦੇ ਕੱਢੇ ਔਰ ਉਹਦੇ 'ਚ ਅਜੀਤ ਡੋਵਲ ਦੀ ਕਹਾਣੀ ਹੈ। ਫਿਰ ਥੱਲੇ ਪੂਰੀ ਡੀਟੇਲ ਹੈ ਕਿ ਵੀ ਡੋਵਲ ਨੇ ਆਪਣੀ ਮੀਟਿੰਗ 'ਚ ਕੀ ਕਿਹਾ ਔਰ ਹੋਰ ਵੀ ਇਹਦੇ 'ਚ ਬਹੁਤ ਸਾਰੇ ਭੇਦ ਨੇ। ਹੁਣ ਇਹ ਜਦੋਂ ਸਾਰਾ ਚੱਲ ਰਿਹਾ ਤੇ ਅਸੀਂ ਦੇਖ ਰਹੇ ਹਾਂ ਕਿ ਇੰਨੀ ਕਵਰੇਜ ਹੈ ਕਿ ਭਾਈ ਇਹ ਇੰਡੀਆ ਔਰ ਅਮਰੀਕਾ ਨੇ ਜਿਹੜੀ ਖਿਚੜੀ ਪਕਾਉਣ ਦੇ ਲਈ ਵਿਚਾਰਿਆਂ ਨੇ ਚੌਲ ਕਿੱਥੋਂ ਖੱਟੇ ਕੀਤੇ, ਦਾਲ ਕਿਤੋਂ ਲਿਆਂਦੀ, ਘਿਓ ਵੀ ਇਕੱਠਾ ਕਰਕੇ ਤੇ ਇਹ ਜਿਹੜੀ ਖਿਚੜੀ ਬਣਦੇ ਇਹ ਤਾਂ
ਕੜਾ ਬਣ ਗਿਆ ਨਹੀਂ, ਹੰਡੀ ਫੁੱਟ ਗਈ, ਉਹ ਸਾਰਾ ਹੀ ਅੱਗ 'ਚ ਮੈਲਟ ਹੋ ਗਿਆ। ਔਰ ਇਹੀ ਹੈ ਹੁਣ ਇੱਕ ਇਹਨਾਂ ਦੇ ਪ੍ਰੋਮੀਨੈਂਟ ਪਬਲੀਕੇਸ਼ਨ ਦਾ ਬਾਈਡਨ ਐਂਡ ਦਾ ਪੰਨੂ ਕੇਸ ਇਹ ਡਿਪਲੋਮੈਟਿਕ ਬਲੋ ਸਾਈਨ ਆਫ ਇੰਟਰੋਗੇਸ਼ਨ ਕਿ ਭਾਈ ਇੱਕ ਕੇਸ ਨੇ ਪੰਨੂ ਦੇ ਨੇ ਇਹ ਸਾਰੀ ਰਿਲੇਸ਼ਨਸ਼ਿਪ ਉਡਾ ਦਿੱਤੀ। ਫਿਰ ਇਹਨਾਂ ਦਾ ਜਿਹੜਾ ਵਰਲਡ ਪਬਲੀਕੇਸ਼ਨ ਹੈ ਉਹਨਾਂ ਦੀ assassination plot puts US India relations to test. An Indian national is charged with planning to kill an American Sikh activist. उन्होंने कहा जी एक केस ਜਿਹੜਾ ਹੈ ਉਹਨੇ ਇਹਨਾਂ ਦੀ ਸਾਰੀ ਜਿਹੜੀ ਯਾਰੀ ਸੀ ਉਸ ਨੂੰ ਟੈਸਟ ਦੇ ਉੱਤੇ ਪਾ ਦਿੱਤਾ ਔਰ ਉਹ ਠੀਕ ਟੈਸਟ ਤਾਂ ਹੀ ਨਹੀਂ ਉਹਦੇ 'ਚ ਬਿਲਕੁਲ ਠੀਕ US ਪੀਸ ਇੰਸਟੀਚਿਊਟ ਦੇ ਸਕਾਲਰ ਨੇ ਕਿਹਾ ਕਿ ਆ ਫੈਂਸੀ ਡਰੈਸ ਵਾਲੀਆਂ ਗੱਲਾਂ ਫੈਂਸੀ ਗੱਲਾਂ ਬੰਦ ਕਰੋ, ਇਹ ਸ਼ੇਅਰਡ ਵੈਲਿਊਜ਼ ਨੇ। ਹਾਂ ਜੇ ਤੁਹਾਨੂੰ ਕੋਈ ਇਲਹਾਕ ਜਾਂ ਕੋਈ ਇੰਟਰਸਟ ਦੀ ਗੱਲ ਜੋੜੋ, ਇਹ ਵੈਲਿਊਜ਼ ਕੋਈ ਨਹੀਂ, ਇਹ ਜਿਹੜਾ ਹੈ ਉਹ ਜੋਕਰ ਨੇ ਔਰ ਅਸੀਂ ਰੀਅਲ ਹੀਰੋ ਹੈ ਔਰ ਹੀਰੋ ਔਰ ਜੋਕਰ ਦਾ ਕੋਈ ਮੇਲ ਨਹੀਂ ਹੁੰਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।